घोड़ी ते गया वा खूह दे उत्ते। खूह दे मुंडे जेड़े आपो अपने डंगरां कोल सुते, टोके लगे। वो जगाया, फिर मुंडे मिले गए। वो जेड़े मुंडे मैं मिलन गया। ਕਿਹੜੇ ਮੁੰਡੇ ਨੂੰ ਮਿਲਣ ਗਏ ਸੀ? रतन सिंह ਅੱਛਾ। मिलन उन्हें गया। वो सुता उठ के ऐ करके फिर पता मैं क्या उधर उठो। एक दा नाम है दर्शन सिंह सी। ਅੱਛਾ ਦਰਸ਼ਨ ਸਿੰਘ। हाँ, एक दा नाम तेजा सिंह, ਅੱਛਾ। एक दा नाम साखा सिंह, एक दा नाम आसा सिंह, ਵਾਹ एक दा नाम हजारा सिंह। ਵਾਹ ਜੀ ਵਾਹ। इस तरह करके ਅੱਛਾ ਅੱਛਾ। ਤੁਹਾਨੂੰ ਉਹ ਜਿਹੜੇ ਸਿੱਖ ਸੀ ਪਿਓ ਪੁੱਤਰ, वो दोवें प्यो पुत सानू ਉਹਨਾਂ ਨੇ ਤੁਹਾਡੀ ਹਿਫਾਜ਼ਤ ਕੀਤੀ? वो छड्डना है। ਵਾਹ ਜੀ जो ਵਾਹ। नहर लंघाई है ना, मुंडे ਨੂੰ ਉਹਨੇ ਗ੍ਰੇਨੇਡ ਦਿੱਤੇ ਸਨ। ਉਹਨੇ ਕਿ ਕੋਈ ਹਰਕਤ ਕਰੇ ਤੇ ਮਾਰਨੇ। ਕੁਝ ਉਹਦੇ ਕੋਲ ਸਨ, ਕੁਝ ਸਾਨੂੰ ਉਹਨੇ ਆਖਿਆ ਵੀ ਤਾਂ ਜਦੋਂ ਮਾਰ ਲੱਗਣ ਘਾਟਾ ਨਹੀਂ ਕੱਟਣਾ। ਵਾਹ ਜੀ ਵਾਹ। ਅੱਛਾ ਮਸੀਤੇ ਨਮਾਜ਼ ਪੜ੍ਹੀ ਆ, ਅੱਛਾ। ਮਸੀਤੇ ਨਮਾਜ਼ ਪੜ੍ਹੀ ਹੈ? ਪੜ੍ਹੀ ਅਸੀਂ। ਹੂੰ ਉਹ ਜਿੰਨੀ ਲਾਈਨ ਸੀ ਨਾ ਮਸੀਤੇ ਸਦਰ ਖੜੀ, ਹੂੰ ਉਹ ਸਿੱਖ ਇੱਕ ਆਇਆ, ਹੂੰ ਉਹਨੇ ਕਾਂਦੇ ਡੀਡੀ ਉਹਦੇ ਉੱਤੇ ਰਹਿ ਰੱਖੀ ਐ ਨਹੀਂ ਕਰਕੇ ਜਮਾਤ ਖੜੀ ਉਡਾ ਦਿੱਤੀ ਸਾਰੀ। ਅੱਛਾ ਪੂਰੀ ਜਮਾਤ ਹੀ ਉਡਾ ਦਿੱਤੀ? ਪੂਰੀ ਜਮਾਤ। ਹੂੰ 100 ਘੋੜੀ ਚਾਹੀਦੀ ਆ, ਅੱਛਾ ਹਰ ਘੋੜੀ ਦੇ ਬੰਦਾ ਅੱਛਾ। ਤੇ ਫਲਾਣੀ ਕੰਜਰੀ ਲਿਆਉਣੀ, ਵਾਹ ਜੀ ਵਾਹ। ਜੂਬਾਂ ਕੰਜਰੀ ਲਿਆਉਣੀ ਆ ਤੇ ਘੋੜੀ ਤੇ ਇੱਕ ਬੰਦਾ। ਜੁਬਾ ਕੰਜਰੀ ਕੀ ਮਸ਼ਹੂਰ ਹੁੰਦੀ ਸੀ ਉੱਥੋਂ ਦੀ? ਬੱਲੇ ਬੱਲੇ। ਕਿਹੜੇ ਸ਼ਹਿਰ ਦੀ ਸੀ ਇਹ? ਉਹ ਸੀ ਅੰਮ੍ਰਿਤਸਰ ਦੀ। ਅੱਛਾ ਅੰਮ੍ਰਿਤਸਰ ਦੀ। ਅੱਛਾ ਫਿਰ ਉਹ ਲਿਆਏ? ਆ ਲਿਆ ਮੋਚੀ ਲਿਆ, ਫਿਰ ਹੂੰ ਖਾੜਾ ਲੱਗਾ ਦਿਨੇ। ਅੱਛਾ। ਉਹ 100 ਰੁਪਈਆ ਦਿੰਦਾ ਸਿੱਖ, ਹੂੰ ਛੋਟੀ ਭੰਗਾਲੀ ਦਾ ਹਜ਼ਾਰਾ ਸਿੰਘ ਨਾਂ ਸੀ। ਅੱਛਾ ਉਹ ਜਿਹੜਾ ਸਾਡੇ ਪਿੰਡ ਦਾ ਮੁੰਡਾ ਹੈ ਨਾ, ਉਹਦਾ ਭਣੋਈਆ ਆਇਆ ਹੈ। ਅੱਛਾ ਉਹਦੇ ਕੋਲ 7000 ਰੁਪਈਆ, ਇਹਦੇ ਕੋਲ 700 ਰੁਪਈਆ। ਅੱਛਾ। ਕੋਈ ਟੱਲੀ ਚੂਹਾ ਲੈ ਗਿਆ। ਮੈਂ ਰੋਂਦਾ ਪਿਆ। ਅੱਛਾ ਮਾਈ ਅੱਗੇ ਕੀ ਗੱਲ, ਮੈਂ ਕਿਹਾ ਉਹ ਮੇਰੇ ਪੈਸੇ ਚੂਹੇ ਨੇ। ਚੂਹਾ ਲੈ ਗਿਆ? ਉਹਨੇ ਫਿਰ ਰੁਪਈਆ ਦੇ ਦਿੱਤਾ, 2 ਰੁਪਈਏ। ਅੱਛਾ 2 ਰੁਪਏ। 2 ਰੁਪਈਏ ਲੈ ਕੇ ਮੇਲੇ ਗਿਆ। ਅੱਜ ਵੇਖਿਆ ਮੇਲੇ ਗਿਆ 2 ਰਾਤਾਂ 2 ਦਿਨ ਮੇਲਾ ਵੇਖਿਆ ਤੇ 200 ਮਠਿਆਈ ਘਰ ਲੈ ਆਈ। ਅੱਛਾ 2 ਸਿਰ ਮਠਿਆਈ ਵੀ ਘਰ ਲੈ ਆਂਦੀ? ਹਾਂ ਵਾਹ ਜੀ ਵਾਹ। ਉਹ ਰੁਪਈਏ ਦੀ ਬੜੀ ਕਦਰ ਸੀ। ਰੁਪਈਏ ਦੀ। ਹੂੰ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਚਲਾਰ ਸੁੰਦਰ ਸਿੰਘ ਦੇ ਵਿੱਚ ਪਹੁੰਚੇ ਹਾਂ, ਜਿਸ ਦਾ ਜ਼ਿਲ੍ਹਾ ਸ਼ਹੂਪੁਰ ਹੈ। ਤੇ ਅੱਜ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ, ਨਾਲ ਇਹਨਾਂ ਦੇ 2 ਪੁੱਤਰ ਵੀ ਬੈਠੇ ਨੇ। ਇਹਨਾਂ ਦਾ ਪਿਛਲਾ ਜ਼ਿਲ੍ਹਾ ਅੰਮ੍ਰਿਤਸਰ ਸੀ। ਇਹਨਾਂ ਦੀ ਹਿਜਰਤ ਦੀ ਕਹਾਣੀ ਸੁਣਨ ਵਾਸਤੇ ਇਹਨਾਂ ਦੇ ਕੋਲ ਪਹੁੰਚੇ ਹਾਂ। ਬਜ਼ੁਰਗਾਂ ਨੇ ਦੱਸਿਆ ਕਿ ਮੇਰੀ 47 ਵੇਲੇ ਉਮਰ 30 ਸਾਲ ਸੀ। ਇਹਨਾਂ ਨੇ ਉੱਥੇ ਕੀ ਕੁਝ ਵੇਖਿਆ, ਉਹ ਸਾਰੀ ਗੱਲਬਾਤ ਪੁੱਛਾਂਗੇ ਇਹਨਾਂ ਦੇ ਕੋਲੋਂ। ਤੇ ਇਹਨਾਂ ਦਾ ਇੱਕ ਵਾਰੀ ਚੱਕਰ ਵੀ ਲੱਗਾ 47 ਤੋਂ ਬਾਅਦ ਇੰਡੀਆ ਦਾ, ਉਹਦੇ ਬਾਰੇ ਵੀ ਪੁੱਛਾਂਗੇ ਕਿ ਜਦੋਂ ਮੁੜ ਕੇ ਆਪਣੇ ਪਿੰਡ 47 ਤੋਂ ਬਾਅਦ ਗਏ, ਉੱਥੇ ਕਿੰਨਾ ਨੂੰ ਮਿਲੇ ਤੇ ਕਿਹੜੀਆਂ ਯਾਦਾਂ ਇਹਨਾਂ ਦੇ ਦਿਲ ਦੇ ਵਿੱਚ ਅੱਜ ਵੀ ਮਹਿਫੂਜ਼ ਨੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਅਸਲਾਮ ਵਾਲੇਕਮ ਬਾਬਾ ਜੀ। ਵਾਲੇਕਮ। ਕੀ ਹਾਲ ਚਾਲ ਹੈ? ਚੰਗਾ। ਕੀ ਨਾਮ ਹੈ ਆਪਣਾ? ਇਲਮਦੀਨ। ਤੇ ਤੁਹਾਡੇ ਵਾਲਦ ਸਾਹਿਬ ਦਾ? ਨੂਰਦੀਨ। ਤੇ ਦਾਦਾ ਜੀ ਦਾ? ਸ਼ਾਦੀ। ਤੇ ਬਜ਼ੁਰਗੋ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਅਨਵਰ ਹੁਸੈਨ। ਅਨਵਰ ਹੁਸੈਨ। ਵਲਦ ਇਲਮਦੀਨ। ਅੱਛਾ ਤੁਸੀਂ ਇਹਨਾਂ ਦੇ ਬੇਟੇ ਹੋ। ਤੇ ਤੁਹਾਡਾ ਜੀ? ਸਰਵਰ। ਸਾਰੇ ਵੀ ਇਹਨਾਂ ਦੇ ਬੇਟੇ। ਸਹੀ ਹੋ ਗਿਆ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੁਹਾਡੇ ਵੇਖ ਲਓ ਵਾਲਦ ਸਾਹਿਬ ਵੀ ਤੁਹਾਡੀ ਉਮਰ ਦੇ ਲੱਗਦੇ ਪਏ ਨੇ। ਅੱਛਾ ਬਾਬਾ ਜੀ, ਪਿੱਛੇ ਆਪਣਾ ਕਿਹੜਾ ਪਿੰਡ ਸੀ? ਪਿੰਡ ਵੱਡੀ ਭੰਗਾਲੀ। ਵੱਡੀ ਪੰਗਾਲੀ। ਉਹਦੇ ਵਿੱਚੋਂ ਨਿਕਲ ਕੇ ਗੁਜਰਪੁਰਾ ਪਿਆ ਹੈ। ਅੱਛਾ ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਆਲੇ ਦੁਆਲੇ ਮਰੜੀ, ਮਰੜ, ਹੂੰ ਚਾਚੋ ਵਾਲੀ, ਅੱਛਾ ਰਿਆਲੀ, ਭੰਗਾਲੀ, ਸੁੰਡਲ। ਅੱਛਾ ਇਹ ਸਾਲ ਸਵੇਰੇ ਸਾਰੇ। ਇਹਦੀ ਤਹਿਸੀਲ ਕਿਹੜੀ ਸੀ? ਅੰਮ੍ਰਿਤਸਰ। ਤੇ ਜ਼ਿਲ੍ਹਾ ਵੀ ਅੰਮ੍ਰਿਤਸਰ? ਅੰਮ੍ਰਿਤਸਰ। ਸਹੀ ਹੋ ਗਿਆ।
ਤੇ ਥਾਣਾ ਕਿਹੜਾ ਲੱਗਦਾ ਸੀ ਤੁਹਾਨੂੰ? ਜਿਹੜਾ ਮਜੀਠਾ ਸਾਨੂੰ ਲੱਗਦਾ ਹੈ। ਅੱਛਾ ਜਿਹੜੇ ਸੁੰਦਰ ਦਾ ਨਾ ਹਾਂਜੀ। ਰਿਆਲੀ ਜਿਹੜੀ ਸੀ ਇਹ ਗੁਰਦਾਸਪੁਰ ਸੀ। ਅੱਛਾ ਗੁਰਦਾਸਪੁਰ 'ਚ ਸੀ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਸਾਡਾ ਪਿੰਡ 100 ਘਰ ਸੀ। 100 ਘਰ ਸੀ। ਕਿਹੜੀ ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ? ਸਿੱਖ ਰਹਿੰਦੇ ਸੀ ਜਾਂ ਮੁਸਲਮਾਨ? ਸਿੱਖ ਰਹਿੰਦੇ। ਸਾਰੇ ਸਿੱਖ ਹੀ ਰਹਿੰਦੇ ਸੀ। ਅਸੀਂ ਬਰਾਦਰੀ ਦੇ ਘਰ 4-5 ਆ। ਅੱਛਾ ਇੱਕ ਮੋਚੀਆਂ ਦਾ ਘਰ ਸੀ ਬਸ। ਅੱਛਾ ਬਾਕੀ ਸਿੱਖ। ਅੱਛਾ ਸਿੱਖ ਹੀ ਸਨ। ਜੋ ਸੁਣਿਆ ਕਿ 4-5 ਘਰ ਹੀ ਸਨ, ਬਾਕੀ ਸਾਰੇ ਸਿੱਖ ਅੱਛਾ ਘਰ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਪੱਕੇ ਸਨ 2 ਘਰ। ਅੱਛਾ ਨੰਬਰਦਾਰ ਕਿੰਨੇ ਸੀ ਉਸ ਪਿੰਡ ਦੇ ਵਿੱਚ? ਇੱਕ ਲੰਬੜਦਾਰ ਸਾਡੇ ਪਿੰਡ ਸੀ। ਅੱਛਾ ਇੱਕ ਨੰਬਰਦਾਰ ਸੀ। 12 ਪਿੰਡ 12 ਲੰਬੜਦਾਰ ਵੱਡੀ ਬੰਗਾਲੀ ਸੀ। ਅੱਛਾ ਵੱਡੀ ਬੰਗਾਲੀ 'ਚ 12 ਨੰਬਰਦਾਰ ਸੀ। 12 ਵਾਹ ਜੀ ਵਾਹ। 13 ਸਨ ਨਾ। 14 ਸਨ। ਅੱਛਾ ਇੱਕ ਛੋਟੀ ਬੰਗਾਲੀ ਚ ਲੰਬੜਦਾਰ। ਇੱਕ ਤੁਹਾਡੇ ਪਿੰਡ ਆ ਗਿਆ। ਇੱਕ ਤੁਹਾਡਾ ਪਿੰਡ ਆ ਗਿਆ, ਇੱਕ ਛੋਟੀ। 2 ਲੰਬੜਦਾਰ ਨਿਕਲ ਗਏ, ਬਾਕੀ 12 ਰਹਿ ਗਏ। ਅੱਛਾ ਜਿਹੜਾ ਤੁਹਾਡੇ ਪਿੰਡ ਦਾ ਲੰਬੜਦਾਰ ਸੀ ਉਹਦਾ ਕੀ ਨਾਂ ਸੀ? ਉਹ ਸੁੰਦਰ ਸਿੰਘ। ਅੱਛਾ ਸੁੰਦਰ ਸਿੰਘ। ਸਹੀ ਹੋ ਗਿਆ। ਬਾਕੀ ਕਿਸੇ ਲੰਬੜਦਾਰਾਂ ਦਾ ਨਾਂ ਯਾਦ ਨੇ? ਨਹੀਂ ਅੱਛਾ ਉਹਨਾਂ ਦਾ ਨਹੀਂ ਯਾਦ। ਸਾਡੀ ਯਾਰ। ਸਹੀ ਹੋ ਗਿਆ। ਮਸਜਿਦਾਂ ਪਿੰਡ ਦੇ ਵਿੱਚ ਹੈਗੀਆਂ ਸੀ? ਹਾਂ ਤੁਹਾਡੇ ਪਿੰਡ ਦੇ ਵਿੱਚ ਮਸਜਿਦ? ਛੋਟੀ ਬੰਗਾਲੀ ਹੈ। ਅੱਛਾ ਛੋਟੀ ਬੰਗਾਲੀ ਹੈ ਸੀ। ਛੋਟੀ ਬੰਗਾਲੀ ਕਿੰਨੀ ਕੁ ਦੂਰ ਸੀ ਤੁਹਾਡੇ ਤੋਂ? ਬਹੁਤ ਸੇਮ ਜਿੰਨੀ। ਅੱਛਾ ਨੇੜੇ ਹੀ ਸੀ। ਮੀਲ ਕੋ ਪਾਉਂਦਾ ਆਇਆ ਸੀ। ਨਹੀਂ ਅੱਧਾ ਮੀਲ। ਅੱਧਾ ਮੀਲ ਸੀ। ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਹਾਂਜੀ। ਗਰਾਂਕੋਟ ਤੇ ਸੋਈਆਂ ਤਰ੍ਹਾਂ ਕਰਕੇ 50 ਪਿੰਡਾਂ 'ਚ। ਪੰਜਾਂ ਕੋਟਲਾ। ਅੱਛਾ ਕੋਟਲਾ। ਤੇ ਨਾਨਕੇ ਕਿੱਥੇ ਸੀ ਆਪਣੇ? ਨਾਨਕੇ ਸੋਈਆਂ। ਸੋਈਆਂ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਜਿਹੜਾ ਪਿੰਡ ਸੀ ਤੁਹਾਡਾ ਉਹਦੇ ਵਿੱਚ ਵਾਹੀ ਕਿੱਦਾਂ ਦੀ ਹੁੰਦੀ ਸੀ? ਖੂਹਾਂ ਦਾ ਪਾਣੀ ਲੱਗਦਾ ਸੀ ਜਾਂ ਨਹਿਰੀ ਪਾਣੀ ਲੱਗਦਾ ਸੀ? ਖੂਹਾਂ ਦਾ ਪਾਣੀ ਉਦੋਂ ਲੱਗਦਾ ਹੈ, ਹੁਣ ਨਹਿਰੀ ਲੱਗਦਾ। ਅੱਛਾ ਉਦੋਂ ਖੂਹਾਂ ਦਾ ਪਾਣੀ ਲੱਗਦਾ ਸੀ। ਕੋਈ ਨਾਲ ਜਿਹੜੇ ਜਿਹੜੇ ਖੂਹ ਸਨ ਉਹਨਾਂ ਦੇ ਨਾਂ ਯਾਦ ਨੇ? ਹਾਂ ਦੱਸੋ। ਇੱਕ ਚਾਲਾ ਵਾਲਾ ਪਿੰਡ ਸੀ। ਇੱਕ ਦਰਗੂ ਵਾਲਾ ਹੈ। ਹਾਂ ਇੱਕ ਕਰਮੇ ਵਾਲਾ। ਅੱਛਾ ਕਰਮਾ ਵਾਲਾ। ਇੱਕ ਨਵਾਂ ਖੂਹ। ਆਏ ਸਹੀ ਹੋ ਗਿਆ। ਸਹੀ ਹੋ ਗਿਆ। ਸਭ ਨਾਲੋਂ ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ ਤੁਹਾਡੇ ਇੱਕ ਪਿੰਡ? ਬੋੜ ਵਾਲਾ। ਅੱਛਾ ਬੋੜਾਂ ਵਾਲਾ ਸਭ ਤੋਂ ਪੁੱਛਦਾ ਸਿੱਖ ਕਿਹੜਾ ਸੀ? ਸਿੱਖ ਜਿਹੜਾ ਸਭ ਤੋਂ ਪੁੱਛਦਾ ਸਿੱਖ। ਸਿੱਖ ਮੁਰੱਬੇ ਦੇ ਮਾਲ ਗਿਆ। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਤੇ ਦਰਸ਼ਨ ਸਿੰਘ ਸੀ। ਅੱਛਾ ਦਰਸ਼ਨ ਸਿੰਘ। ਹਾਂ। ਇੱਕ ਦਾ ਨਾਂ ਤੇਜਾ ਸਿੰਘ। ਅੱਛਾ ਇੱਕ ਦਾ ਨਾਂ ਸਾਖਾ ਸਿੰਘ। ਇੱਕ ਦਾ ਨਾਂ ਆਸਾ ਸਿੰਘ। ਵਾਹ। ਇੱਕ ਦਾ ਨਾਂ ਹਜ਼ਾਰਾ ਸਿੰਘ। ਵਾਹ ਜੀ ਵਾਹ। ਇਸ ਤਰ੍ਹਾਂ ਕਰਕੇ। ਅੱਛਾ ਅੱਛਾ। ਤੇ ਬਜ਼ੁਰਗੋ ਪਿੰਡ ਦੇ ਵਿੱਚ ਕੋਈ ਸਕੂਲ ਵੀ ਹੁੰਦਾ ਸੀ? ਵੱਡੀ ਵੱਡੀ ਬੰਗਾਲੀ ਹੁੰਦਾ ਸੀ। ਤੇ ਤੁਸੀਂ ਜਾਂਦੇ ਰਹੇ ਹੋ ਪੜਨ? ਗਏ ਥੋੜਾ ਚਿਰ। ਕਿੰਨੀਆਂ ਕਲਾਸਾਂ ਕੀਤੀਆਂ ਉੱਥੇ? ਕੋਈ ਵੀ ਨਹੀਂ। ਹਾਂ ਪੜ੍ਹੇ। ਫਿਰ ਫੁਰ ਕੀ ਆ ਗਏ? ਫਿਰ ਮੁੜ ਕੇ ਆ ਗਏ। ਅੱਛਾ ਅੱਛਾ ਅੱਛਾ। ਉਹ ਮੁੰਡੇ ਤੇਰੇ ਵਰਗੇ ਜਿਹੜੇ ਆ ਉਹ ਮਾਰਦੇ ਸੀ। ਅੱਛਾ ਮਾਰਦੇ ਸੀ। ਵੱਡੀ ਭੰਗਾਲੀ ਜਿਹੜੀ ਸੀ ਨਾ, ਹਾਂਜੀ ਉਹਦੇ 4 ਸਵੇਰੇ ਢਾਲ ਸੀ। ਅੱਛਾ ਇੱਕੋ ਹੀ ਬੰਨਾ ਉਹਦਾ ਖਾਲੀ ਸੀ। ਅੱਛਾ ਢਾਬ ਸੀ। ਢਾਬ 32 ਫੁੱਟ ਪਾਣੀ ਸੀ। 2 ਕਿੱਲਿਆਂ ਦੀ ਢਾਬ ਸੀ ਲਾਂਬੀ। ਵਾਹ ਜੀ 2 ਵਾਹ। ਕਿੱਲੇ ਚੌੜੀ। ਤੁਸੀਂ ਵੀ ਵਾਈ ਵੀ ਕਰਦੇ ਰਹੇ ਉੱਥੇ? ਹਾਂ ਵਾਹੀ ਕਰਦੇ। ਕਿਹੜੀ ਜ਼ਮੀਨ ਸੀ? ਕਿੱਧਰ ਸੀ ਤੁਹਾਡੀ ਜ਼ਮੀਨ? ਹਾਂ ਰਹਿੰਦੇ ਸੀ, ਚੜ੍ਹਦੇ ਸੀ, ਦੱਖਣ ਸੀ ਪਹਾੜ ਸੀ। ਸਾਡੀ ਜ਼ਮੀਨ ਇੱਧਰ ਦੱਖਣ ਸੀ। ਅੱਛਾ ਦੱਖਣ ਪਾਸੇ। ਕਿਹੜਾ ਖੂਹ ਪਾਉਂਦੇ ਹੁੰਦੇ ਸੀ ਤੁਸੀਂ? ਅਸੀਂ ਚਾਲਾਂ ਵਾਲਾ ਪਾਉਂਦੇ ਰਹੇ ਹਾਂ। ਅੱਛਾ ਚਾਲਾਂ ਵਾਲਾ। ਹਾਂ ਤੇ ਡੰਗਰ ਮਾਲ ਪਸ਼ੂ ਵੀ ਉੱਥੇ ਰੱਖਿਆ ਹੁੰਦਾ ਸੀ? ਬੜਾ। ਮੱਝਾਂ ਸੰਡੇ ਅੱਛਾ ਢੱਗੇ। ਘੋੜੀਆਂ ਕੁੜੀਆਂ ਦਾ ਵੀ ਉਦੋਂ ਰਿਵਾਜ ਹੁੰਦਾ ਸੀ ਕਿ ਨਹੀਂ? ਘੋੜੀਆਂ ਹੈ 2 ਸਾਡੇ ਪਿੰਡ। ਅੱਛਾ ਰੱਖੀਆਂ ਸੀ 2। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਨਹੀਂ। ਕੋਈ ਆਲੇ ਦੁਆਲੇ ਪਿੰਡਾਂ 'ਚ? ਬੜਾ। ਕਿਹੜੇ ਪਿੰਡ 'ਚ ਮੇਲਾ ਵੇਖਣ ਗਏ ਸੀ? ਅਸੀਂ ਤੇ ਮੇਲੇ ਦੀ ਨਾ ਗੱਲ। ਹਾਂਜੀ ਮੇਲੇ ਦੀ ਨਾ ਗੱਲ ਕਰ। ਦੱਸੋ ਨਾ ਮੇਲੇ ਦੀ ਤੇ ਪੁੱਛਣੀ। ਕਾਸਤੀ ਵਾਲ। ਅੱਛਾ ਕਾਸਤੀਆਲ। ਹਾਂ ਬੜਾ ਮਸ਼ਹੂਰ ਮੇਲਾ ਸੀ ਇਹ। ਬੜਾ ਮਸ਼ਹੂਰ। 8 ਦਿਨ ਸੁਣਿਆ ਲੱਗਦਾ ਹੁੰਦਾ ਸੀ। ਹਾਂ ਕੀ ਕੁਛ ਹੁੰਦਾ ਸੀ ਮੇਲੇ 'ਚ? ਕੋਈ ਸਾਨੂੰ ਕਹਾਣੀ ਸੁਣਾਓ ਮੇਲੇ ਦੀ ਆਪਣੇ ਦੀ। ਮੇਲੇ ਦੀ
ਦੋੜੇ ਬੜੇ ਲਾਉਂਦੇ ਨੇ ਲੋਕ, ਹੂੰ ਭੰਗੜੇ ਬੜੇ ਪੈਂਦੇ। ਅੱਛਾ ਭੰਗੜੇ ਪੈਂਦੇ ਸੀ। ਕਿੰਨੇ ਕੁ ਰੁਪਈਏ ਲੈ ਕੇ ਜਾਂਦੇ ਹੁੰਦੇ ਸੀ ਮੇਲੇ 'ਚ? 2 ਰੁਪਈਏ ਕਿ 2 ਆਨੇ? 2 ਰੁਪਏ। ਅੱਛਾ 2 ਰੁਪਈਏ। ਉਹ ਕਣਕ ਦੀ ਬਹਾਰ ਆਈ ਤੇ ਕਣ ਸਿੱਟੇ ਚੁਗਦਾ ਰਿਹਾ ਮੈਂ। ਅੱਛਾ ਵਾਹ ਉਹ ਮੁੰਡੇ ਨੇ ਪੜ੍ਹ ਲੈ ਚੱਲ ਹੂੰ ਤੇ ਉਹ 2 ਪੈਸਿਆਂ ਦੇ ਵਿੱਚ ਨੇ ਅੱਛਾ ਤੇ ਉਹ ਬੰਨ ਕੇ ਤੇ ਖੋਡ ਜੀ ਉਹਦੇ ਵਿੱਚ ਦੇ। ਅੱਛਾ ਉਹ ਜਦੋਂ ਮੇਲਾ ਆਇਆ ਮਾਈ ਨੇ ਰੁਪਈਆ ਦਿੱਤਾ, ਅੱਛਾ ਮੈਂ ਕਿਹਾ 12 ਨੇ ਉਹ ਅੱਛਾ 2 ਰੁਪਈਏ ਹੋ ਗਏ ਤੁਹਾਡੇ ਕੋਲ। ਉਹ ਟੱਲੀ ਚੂਹਾ ਲੈ ਗਿਆ। ਉਹ ਮੈਂ ਰੋਂਦਾ ਪਿਆ। ਅੱਛਾ ਮਾਈ ਅਗੇ ਕੀ ਗੱਲ? ਮੈਂ ਕਿਹਾ ਉਹ ਮੇਰੇ ਪੈਸੇ ਚੂਹੇ ਨੇ। ਚੂਹਾ ਲੈ ਗਿਆ। ਉਹਨੇ ਫਿਰ ਰੁਪਈਆ ਦੇ ਦਿੱਤਾ 2 ਰੁਪਈਏ। ਅੱਛਾ 2 ਰੁਪਈਏ। 2 ਰੁਪਈਏ ਲੈ ਕੇ ਮੇਲੇ ਗਿਆ। ਰੱਜ ਵੇਖਿਆ। ਮੇਲੇ ਗਿਆ 2 ਰਾਤਾਂ 2 ਦਿਨ ਮੇਲਾ ਵੇਖਿਆ ਤੇ 2 ਸਿਰ ਮਠਿਆਈ ਘਰ ਲੈ ਆਈ। ਅੱਛਾ 2 ਸਿਰ ਮਠਿਆਈ ਵੀ ਘਰ ਲੈ ਆਂਦੀ। ਹਾਂ ਵਾਹ ਜੀ ਵਾਹ। ਉਹ ਰੁਪਈਏ ਦੀ ਬੜੀ ਕਦਰ ਸੀ। ਰੁਪਈਏ ਦੀ ਹੂੰ ਪੈਸੇ ਦੀ ਰੋਟੀ ਦਾਲ ਮੁਕਤ ਓਏ ਹੋਏ ਹੋਏ। ਕਬੱਡੀ ਸ਼ਬੱਡੀ ਵੀ ਹੁੰਦੀ ਸੀ ਉੱਥੇ? ਬੜੀ। ਅੱਛਾ ਕੋਈ ਪਿੰਡ ਦਾ ਆਲੇ ਦੁਆਲੇ ਦਾ ਮਸ਼ਹੂਰ ਪਹਿਲਵਾਨ ਦਾ ਨਾਂ ਯਾਦ ਆ? ਬੜਾ। ਕੀ ਨਾਂ ਸੀ? ਬੁੜੂ ਵਾਲੀ ਆ, ਇੱਧਰ ਦੇ ਪਹਿਲਵਾਨਾਂ ਦਾ ਯਾਰ। ਨਹੀਂ ਜਿਹੜੇ ਉੱਥੇ ਆਪਣੇ ਹਿੰਦੁਸਤਾਨ 'ਚ ਸੀ। ਉੱਥੇ ਦੇ ਆਏ ਉੱਪਰਾਂ ਭਾਗੋ ਵਾਲੇ। ਅੱਛਾ ਭਾਗੋ ਵਾਲੇ ਮਸ਼ਹੂਰ ਪਹਿਲਵਾਨ ਸਨ ਉਹ। ਹਾਂ ਬੜਾ ਪਹਿਲਵਾਨ। ਸਹੀ ਹੋ ਗਿਆ। ਖਡੂਰ ਵਾਲੀ ਬਾਂਦਾ ਹੂੰ ਤੇ ਉਹ ਸਿੱਖ। ਅੱਛਾ ਬਜ਼ੁਰਗੋ ਜਦੋਂ ਇਕੱਠੇ ਰਹਿੰਦੇ ਸੀ 47 ਤੋਂ ਪਹਿਲੇ ਸਿੱਖ ਮੁਸਲਮਾਨ ਤੇ ਹਿੰਦੂ, ਉਦੋਂ ਆਪਸ 'ਚ ਕਿੱਦਾਂ ਹੁੰਦਾ ਸੀ? ਬੜਾ ਸਲੂਕ, ਅੱਛਾ ਇੱਕ ਦੂਜੇ ਨੂੰ ਵੇਖ ਕੇ ਜੀਂਦੇ। ਇੱਕ ਦੂਜੇ ਨੂੰ ਵੇਖ ਕੇ ਜਿਉਂਦੇ ਸੀ। ਵਾਹ ਜੀ ਵਾਹ। ਤੁਹਾਡਾ ਕੋਈ ਬਹੁਤਾ ਪਿਆਰ ਵਾਲਾ ਜੀ ਸਿੱਖਾਂ ਵਿੱਚੋਂ ਉਹਦਾ ਨਾਂ ਲਵੋ। ਤੇਜਾ ਤੇਜਾ ਸਿਓ। ਹਾਂ। ਇਹ ਕਿਹਦਾ ਪੁੱਤਰ ਸੀ? ਉਹ ਤਾਂ ਬੁੱਢਾ ਸੀ ਤੇ ਉਹਦਾ ਪੁੱਤਰ ਦਾ ਨਾਮ ਰਤਨ ਸਿੰਘ। ਅੱਛਾ ਰਤਨ ਸਿੰਘ ਸੀ ਉਹਦਾ। ਤੇਜਾ ਸਿੰਘ ਦਾ ਪੁੱਤਰ ਸੀ। ਹਾਂ ਪੁੱਤਰ। ਅੱਛਾ ਤੇ ਉਹਦਾ ਰਤਨ ਸਿੰਘ ਦਾ ਤੇਜਾ ਸਿੰਘ ਬਾਪ ਸੀ। ਅੱਛਾ 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 ਅੱਛਾ। ਵਾਹਵਾ ਪਿਆਰ ਮੁਹੱਬਤ ਹੁੰਦੀ ਸੀ ਇਹਨਾਂ ਨਾਲ। ਬੜਾ। ਵਿਆਹ ਸ਼ਾਦੀ 'ਚ ਆਉਣ ਜਾਣ ਹੁੰਦਾ ਸੀ? ਬੜਾ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਜ਼ੁਰਗੋ ਕੋਈ ਤੁਹਾਡੇ ਪਿੰਡ ਦੀ ਆਪਸ 'ਚ ਸਾਈਡਾਂ ਦੇ ਨਾਲ ਦੇ ਪਿੰਡਾਂ 'ਚ ਕੋਈ ਦੁਸ਼ਮਣੀ ਤੇ ਨਹੀਂ ਸੀ? ਹੈ ਕਿਹਨਾਂ ਦੀ ਸੀ? ਸਿੱਖਾਂ ਦੀ। ਸਿੱਖਾਂ ਦੀ। ਸਿੱਖਾਂ ਦੀ। ਅੱਛਾ ਸਿੱਖਾਂ ਦੇ ਕਿਹੜੇ ਪਿੰਡ ਨਾਲ ਸੀ? ਛੋਟੀ ਬੰਗਾਲੀ ਨਾਲ। ਅੱਛਾ ਛੋਟੀ ਬੰਗਾਲੀ ਨਾਲ ਸੀ। ਸਹੀ ਹੋ ਗਿਆ। ਕੋਈ ਬੰਦਾ ਬੁੰਦਾ ਤਾਂ ਨਹੀਂ ਸੀ ਮਰਿਆ ਆਪਸ 'ਚ? ਮਰਿਆ। ਕਿਹੜਾ ਮਰਿਆ ਸੀ? ਹਜ਼ਾਰਾ ਸਿੰਘ। ਅੱਛਾ ਕਿਹਨਾਂ ਨੇ ਮਾਰਿਆ ਸੀ ਇਹ? ਉਹ ਸਿੱਖਾਂ ਮਾਰਿਆ। ਅੱਛਾ ਸੁਰਜੀ ਨੇ ਮਾਰਿਆ, ਸੁਰਜਨ ਸਿੰਘ ਨੇ। ਅੱਛਾ ਸੁਰਜਨ ਸਿੰਘ ਨੇ। ਹਾਂ ਇਹਨਾਂ ਦੀ ਕਿਵੇਂ ਦੁਸ਼ਮਣੀ ਸ਼ੁਰੂ ਹੋ ਗਈ ਸੀ? ਮੋਚੀ। ਅੱਛਾ ਉਹ ਆਇਆ ਦਿਨ ਲੈਣ। ਅੱਛਾ ਜਿਹੜਾ ਸਾਡੇ ਪਿੰਡ ਦਾ ਮੋਚੀ ਉਹ ਵਿਚਾਰਾ ਕਰ ਗਿਆ 30 ਬੰਦੇ ਲੈ ਆਈ ਤੇ ਨਿਕਾਹ ਕਰ। ਉਹਨੇ ਕਿਹਾ ਨਹੀਂ ਮੈਂ 100 ਬੰਦਾ ਹੋਣਾ। ਅੱਛਾ ਉਹ ਫਿਰ ਤੇਰੇ ਵਰਗੇ ਬੰਦੇ ਹੋਣਾ। ਉਹਨੇ ਗਾਲ ਕੱਢੀ। ਅੱਛਾ ਉਹ ਤੇਰੇ ਵਰਗੇ ਬੰਦੇ ਆ ਕੇ ਗਾਲ ਜਿਹੜੀ ਕੱਢਤੀ ਹੁਣ ਨਾ ਕੱਢੀ। ਕਿੰਨੇ ਬੰਦੇ ਲਿਆਏਗਾ? ਅੱਛਾ 100 ਬੰਦਾ। ਉਹਨੇ ਕਿਹਾ 100 ਘੋੜੀ। 100 ਘੋੜੀ ਚਾਹੀਦੀ ਆ। ਅੱਛਾ ਹਰ ਘੋੜੀ ਦੇ ਬੰਦਾ। ਅੱਛਾ ਤੇ ਫਲਾਣੀ ਕੰਜਰੀ ਲਿਆਉਣੀ। ਵਾਹ ਜੀ ਵਾਹ। ਜੂਬਾਂ ਕੰਜਰੀ ਲਿਆਉਣੀ ਆ ਤੇ ਘੋੜੀ ਤੇ ਇੱਕ ਬੰਦਾ। ਜੁਬਾ ਕੰਜਰੀ ਕੀ ਮਸ਼ਹੂਰ ਹੁੰਦੀ ਸੀ ਉੱਥੋਂ ਦੀ? ਬੱਲੇ ਬੱਲੇ। ਕਿਹੜੇ ਸ਼ਹਿਰ ਦੀ ਸੀ ਇਹ? ਉਹ ਸੀ ਅੰਮ੍ਰਿਤਸਰ ਦੀ। ਅੱਛਾ ਅੰਮ੍ਰਿਤਸਰ ਦੀ। ਅੱਛਾ ਫਿਰ ਉਹ ਲਿਆਏ? ਆ ਲਿਆ ਮੋਚੀ ਲਿਆ। ਫਿਰ ਖਾੜਾ ਲੱਗਾ ਦਿਨੇ। ਅੱਛਾ ਉਹ 100 ਰੁਪਈਆ ਦਿੰਦਾ ਸਿੱਖ। ਛੋਟੀ ਬੰਗਾਲੀ ਦਾ ਹਜ਼ਾਰਾ ਸਿੰਘ ਨਾਂ ਸੀ। ਅੱਛਾ ਉਹ ਜਿਹੜਾ ਸਾਡੇ ਪਿੰਡ ਦਾ ਮੁੰਡਾ ਹੈ ਨਾ ਉਹਦਾ ਭਣੋਈਆ ਆਇਆ ਹੈ। ਅੱਛਾ ਉਹਦੇ ਕੋਲ 7000 ਰੁਪਈਆ ਹੈ, ਇਹਦੇ ਕੋਲ 700 ਰੁਪਈਆ ਹੈ। ਅੱਛਾ ਇਹਨੇ 8000 ਦੀ ਵੇਲ ਕਰਾਤੀ। ਉਹਨੇ ਕਿਹਾ ਗਿਣ ਕੇ ਆ ਮੇਰੇ ਜੂ ਗਿਣੇ ਆ ਤੇ ਗਿਣ ਕੇ। ਉਹਨੇ ਕਿਹਾ ਕੋਈ ਨਾ ਗਿਣੇ। ਉਹਨੇ ਉਹ ਛੇਤਰ ਮਾਰਿਆ ਉਹ ਮੁੰਡੇ ਨੂੰ ਤੇ ਵੱਜ ਗਿਆ ਉਹਦੇ ਭਣੋਈਏ। ਅੱਛਾ ਭਣਵਈਏ ਨੂੰ। ਅੱਛਾ ਭਣੋਈਏ ਆਖਿਆ ਵੀ ਜਿੰਨੇ ਪੈਸੇ ਲੱਗਣ ਮੈਂ ਲਾ ਦਿਆਂ। ਇਹ ਮਾਰਨਾ ਚਾਹੀਦਾ। ਅੱਛਾ ਉਹਨੇ ਕਿ ਸ਼ਾਮਾਂ ਤੋਂ ਪਹਿਲਾਂ ਉਜੜ ਗਿਆ ਖਾੜਾ।
ਉਹ ਇੱਕ ਦੋਧੀ ਉਹਦੇ ਘਰ ਚਲੇ ਗਿਆ, ਲੰਮਾ ਪਿਆ। ਉਹਨੇ ਕਿਹਾ ਤੂੰ ਸਾਡੇ ਮੁਕਾਬਲੇ ਕਰਨਾ। ਅੱਛਾ। ਥੱਲੇ ਸਿੰਧੀ ਕੁਹਾੜੀ ਥੱਲੇ ਪਈ ਇਹਨਾਂ ਦੀ। ਉਹਨੇ ਹੱਥ ਕੀਤੀ, ਉਹਨੇ ਕਿਹਾ ਉੱਠੀ ਨਾ ਤੇਰੀ ਆ ਤੇਰੀ। ਅੱਛਾ, ਸਿਰ 'ਚ ਮਾਰੀ ਉਹਦੇ ਇੱਥੇ ਆਧਾ ਕੰਨ ਵਰਗਾ ਉਹ ਮਰ ਗਿਆ। ਅੱਛਾ, ਨਵੀਂ ਮਹੀਨੇ ਬਰੀ ਹੋ ਗਏ ਚਾਚਾ ਭਤੀਜਾ। ਅੱਛਾ, ਬਰੀ ਹੋ ਗਏ ਸੀ ਉਦੋਂ ਤਾਂ ਕਹਿੰਦੇ ਸਜ਼ਾਏ ਮੌਤ ਕਰ ਦਿੰਦੇ ਸੀ ਅੰਗਰੇਜ਼। ਨਵੀਂ ਮਹੀਨੇ 47 ਦੀ ਵੰਡ ਹੋਈ, ਉਦੋਂ ਕਿਸ ਤਰ੍ਹਾਂ ਉੱਠੇ ਤੁਸੀਂ ਆਪਣੇ ਪਿੰਡਾਂ 'ਚੋਂ? ਉਦੋਂ ਪਿੰਡਾਂ 'ਚ ਇਸ ਤਰ੍ਹਾਂ ਉੱਠੇ ਪਿਓ ਉਧਰ ਹੀ ਝੇੜਾ ਬਣਿਆ ਰਿਹਾ। ਸਾਡਾ ਇੱਕ ਸ਼ਰੀਕ ਸੀ, ਅੱਛਾ। ਦੇਤੋ ਦਾ ਨਾਂ ਸੀ। ਉਹਨੂੰ ਆਖਿਆ ਵੀ ਚਲੇ ਚਲੀਏ। ਅੱਛਾ। ਉਹਨੇ ਕਿਹਾ ਤੁਹਾਡੇ ਕੋਠੇ ਕੱਚੇ, ਅੱਛਾ, ਮੇਰੇ ਪੱਕੇ ਆ, ਮੈਂ ਨਹੀਂ ਗਿਆ। ਅੱਛਾ, ਉਹਦੇ ਪੱਕੇ ਸਨ। ਆ ਪੱਕੇ। ਉਹਦੇ 5 ਪੁੱਤਰ ਸੀ। ਅੱਛਾ। 6 5 ਵਿਆਹੇ ਸਨ, ਇੱਕ ਵਿਆਹਣ ਵਾਲਾ ਸੀ। ਅੱਛਾ। ਉਹ ਫਿਰ ਨਮਾਜ਼ ਪੜ੍ਹੇ। ਅੱਛਾ। ਮਸੀਤੇ ਨਮਾਜ਼ ਪੜ੍ਹੀ ਆ ਨਾ। ਅੱਛਾ, ਮਸੀਤੇ ਨਮਾਜ਼ ਪੜ੍ਹੀ ਹੈ। ਪੜ੍ਹੀ ਅਸੀਂ। ਉਹ ਜਿੰਨੀ ਲਾਇਨ ਸੀ ਨਾ ਮਸੀਤੇ ਸਦਰ ਖੜੀ। ਉਹ ਸਿੱਖ ਇੱਕ ਆਇਆ, ਉਹਨੇ ਕਾਂਦੇ ਡੀਡੀ ਉਹਦੇ ਉੱਤੇ ਰੈਵਲ ਰੱਖੀ ਐ ਨਹੀਂ ਕਰਕੇ ਜਮਾਤ ਖੜੀ ਉਡਾ ਦਿੱਤੀ ਸਾਰੀ। ਅੱਛਾ, ਪੂਰੀ ਜਮਾਤ ਹੀ ਉਡਾ ਦਿੱਤੀ? ਪੂਰੀ ਜਮਾਤ ਪੱਕੀ ਰੈਵਲ ਸੀ, ਧੂੜ ਤੋਂ ਮਾਰਤੀ। ਇੱਕ ਮੁੰਡਾ ਸੀ ਐਸ ਮੁੰਡੇ ਜਿੱਡਾ। ਅੱਛਾ। ਉਹਦੇ ਛੋਟਾ ਮੋਚੀਆਂ ਦਾ। ਉਹ ਬੱਚੇ ਦਾ ਧਿਆਨ ਹੁੰਦਾ ਨਾ ਇੱਧਰ ਇੱਧਰ ਇੱਧਰ। ਹਾਂਜੀ। ਉਹਨੇ ਵੇਖ ਕੇ ਤੇ ਉਹ ਲੈਣ ਚੋਂ ਲਾਂਬੇ ਹੋ ਗਿਆ, ਬਚ ਗਿਆ। ਅੱਛਾ। ਉਹ ਬਚ ਗਿਆ। ਦੂਜੇ ਮਰ ਗਿਆ ਖੋਤਿਆਂ ਤੇ ਲੱਦ ਕੇ ਨਹਿਰੇ ਸੁੱਟ ਗਏ। ਓਏ ਹੋਏ ਹੋਏ। ਤੇ ਫਿਰ ਅਸੀਂ ਤਿਆਰੀ ਕੀਤੀ ਵੀ ਜਾਣਾ। ਉਹ ਜਿਹੜਾ ਸਿੱਖ ਸੀ ਨਾ, ਜਿਹੜਾ ਰਤਨ ਸਿੰਘ ਤੈਨੂੰ ਆਨਾ, ਤੇ ਉਹਦਾ ਪਿਓ, ਉਹਨੇ 2 ਪੁੱਤਾਂ ਵਾਅਦਾ ਕੀਤਾ। ਇਹਨਾਂ ਨੂੰ ਵਾਅਦਾ ਤੇ ਕੀਤਾ ਇਹ ਪਾਕਿਸਤਾਨ ਛੱਡਣ। ਹੁਣ ਇਹਨਾਂ ਦੇ ਭਰਾਵਾਂ ਨਾਲ ਲੜਾਈਏ। ਅੱਛਾ। ਉਹਨਾਂ ਫਿਰ ਜਿਹੜੀ ਹੈ ਨਾ ਤਰਪਈ, ਇੱਥੇ ਹਰਜਾ ਪਿਆ। ਇੱਥੇ 7 ਦਿਨ ਦੁਨੀਆ ਜੁੜਦੀ ਰਹੀ। ਸਗਵਾਦ ਪਿੰਡ ਬੜਾ ਤੇ ਬੜਿਆਂ ਟਿੱਲਾਂ 'ਚ ਪਿੰਡ ਮੁਸਲਮਾਨਾਂ ਦਾ ਸੀ ਉਹ। ਸਾਰਚੂਰ ਤੇ ਟਰਪਈ, ਇਹ ਦੋਵੇਂ ਪਿੰਡ ਮੁਸਲਮਾਨ। ਉੱਥੇ ਫਿਰ ਉਹਨਾਂ ਦੀ ਸਾਰਚੂਰ ਤੇ ਰਾਜਪੂਤਾਂ ਦੇ ਪਿੰਡ ਸਨ ਨਾ। ਉੱਥੋਂ ਫਿਰ ਉਹ ਜਿੱਦਣ ਹਰਜਲਾ ਪੈਣਾ ਸੀ ਨਾ, ਉਹਨਾਂ ਨੂੰ ਦੁਨੀਆ ਜੁੜੀ। ਉਦੋਂ ਉਹਨਾਂ ਨਹਿਰ ਤੇ ਵੇਲੀ ਸੀ ਇੱਕ ਕਿੱਲੇ। ਅੱਛਾ। ਉਹ ਮੁਸਲਮਾਨ ਜਿਹੜਾ ਨਾ ਬਸ਼ੀਰ, ਬਸ਼ੀਰ ਉਹਦਾ ਨਾਮ ਚੌਧਰੀ ਬਸ਼ੀਰ। ਅੱਛਾ। ਉਹਨੇ ਸਾਰੀ ਦੁਨੀਆ ਇੱਥੇ ਲੈ ਲਈ। ਅੱਛਾ। ਵੇਲੀ ਜੀ ਪਿੰਡ ਰਹਿ ਗਿਆ 2। ਉੱਥੇ ਫਿਰ ਕੁਜਤੀ 2 ਮੁੰਡੇ ਉਸ ਪਿੰਡ ਦੇ ਸਨ। ਅੱਛਾ। ਤੇ 2 ਲਾਭਦੇ ਸਨ। ਅੱਛਾ। ਉਹ ਫਿਰ ਉੱਥੇ ਜੁੜ ਗਏ। ਉਹਨਾਂ ਕਿਹਾ ਵੀ ਅਸੀਂ ਆਏ ਆ ਸਿੱਖ ਨੂੰ ਛੱਡਣ, ਇੰਨੀ ਦੇਰ ਨਹੀਂ। ਅੱਛਾ। ਤੁਸੀਂ ਨਾਰਾ ਮਾਰੋ। ਰਜਵਾ ਦੇ ਖਲੋ ਗਿਆ ਇਹਨੂੰ ਮੁਹਾਰ ਕਰ। ਇੱਧਰ ਨੂੰ ਦੁਨੀਆ ਜ਼ੋਰ ਕੀਤਾ, ਫਿਰ ਅੱਛਾ। ਦੁਨੀਆ ਸੁਖਵਾਦ ਫਿਰ ਉਡਾ ਦਿੱਤੀ ਬੜੇ ਨਾ ਮੁਸਲਮਾਨਾਂ। ਅੱਛਾ, ਮੁਸਲਮਾਨਾਂ ਨੇ ਉਡਾ ਦਿੱਤੀ। ਮੁੰਡੇ 4-5 ਮਿਲਟਰੀ 'ਚ ਉਹ ਮਾਰ ਕੇ ਉਹਨਾਂ ਗਾੜੀ ਲਾਏ, ਇੱਥੇ ਬਟਾਲੇ ਛੱਡ ਗਏ। ਅੱਛਾ। ਬਟਾਲੇ ਛੱਡ ਗਿਆ ਸੀ ਵੀ ਅਗਲੇ ਦਿਨ ਅਸੀਂ ਵੀ ਆ ਗਏ। ਤੁਹਾਨੂੰ ਉਹ ਜਿਹੜੇ ਸਿੱਖ ਸੀ ਪਿਓ ਪੁੱਤਰ, ਉਹ ਦੋਵੇਂ ਪਿਓ ਪੁੱਤ ਉਹਨਾਂ ਨੇ ਤੁਹਾਡੀ ਹਿਫਾਜ਼ਤ ਕੀਤੀ? ਉਹ ਛੱਡਣਾ ਹੈ। ਵਾਹ ਜੀ ਵਾਹ। ਜਦੋਂ ਨਹਿਰ ਲਗਾਈ ਹੈ ਨਾ, ਮੁੰਡੇ ਨੂੰ ਉਹਨੇ ਗ੍ਰਨੇਡ ਦਿੱਤੇ ਸਨ। ਉਹਨੇ ਕਿਹਾ ਕੋਈ ਹਰਕਤ ਕਰੇ ਤੇ ਮਾਰਨੇ। ਕੁਝ ਉਹਦੇ ਕੋਲ ਸਨ, ਕੁਝ ਸਾਨੂੰ। ਉਹਨੇ ਆਖਿਆ ਵੀ ਤਾਂ ਜਦੋਂ ਮਾਰ ਲੱਗਣ ਘਾਟਾ ਨਹੀਂ ਕੱਟਣਾ। ਵਾਹ ਜੀ ਵਾਹ, ਪੂਰੀ ਦਲੇਰੀ ਦਿੰਦਾ ਰਿਹਾ ਤੁਹਾਨੂੰ। ਫਿਰ ਸਾਨੂੰ ਬਟਾਲੇ ਛੱਡ ਕੇ 2 ਖੋਤੇ ਆਟੇ ਦੇ ਦੇ ਗਿਆ। ਵਾਹ ਜੀ ਵਾਹ, ਪੂਰੀ ਇੱਕ ਹਿਸਾਬ ਦੀ ਤੁਹਾਡੀ ਹਿਫਾਜ਼ਤ ਕੀਤੀ ਉਹਨਾਂ ਨੇ। ਬੜੀ ਗੱਲ ਹੈ ਜੀ। ਅੱਜ ਵੀ ਉਹ ਨੇਕੀ ਜਿਹੜੀ ਤੁਸੀਂ ਭੁਲਾ ਨਹੀਂ ਸਕੇ, ਜਿਹੜੀ ਉਹਨਾਂ ਨੇ ਨੇਕੀ ਕੀਤੀ ਤੁਹਾਡੇ ਉੱਤੇ, ਬੜੀ ਗੱਲ। ਅੱਛਾ ਬਾਬਾ ਜੀ,
ਫਿਰ ਤੁਸੀਂ ਬਟਾਲੇ ਕਿੰਨੀ ਦੇਰ ਰਹੇ? ਬਟਾਲੇ 13 ਦਿਨ। 13 ਦਿਨ। ਹਾਂ, ਹੂੰ 6 ਦਿਨ 7 ਦਿਨ ਹੈ ਸੱਕੀ ਦੇ ਪੁੱਲ ਤੇ। ਅੱਛਾ ਉੱਥੇ ਬੜੀ ਦੁਨੀਆ ਮਰੀ। ਅੱਛਾ ਉੱਥੇ ਕਿਵੇਂ ਮਰੀ? ਉੱਥੇ ਕਾਫਲਾ ਇਕੱਠਾ ਹੋ ਗਿਆ ਅੱਛਾ ਤੁਸੀਂ ਵੀ ਨਾਲ ਹੀ ਸੀ? ਸ਼ਾਨ ਨਾਲ। ਉਹ ਕੀ ਹੋਇਆ ਸੀ ਉਹਦੇ ਬਾਰੇ ਦੱਸੋ। ਉਹਦਾ ਮਤਲਬ ਇਹ ਕਿ ਉੱਥੋਂ ਤੁਰੇ ਨਾ ਹੂੰ ਰਾਤ ਨੂੰ ਜਿਹੜਾ ਅਫਸਰ ਸੀ ਨਾ ਜਿਹਦੇ ਮਿਲਟਰੀ ਜਿਹੜੀ ਹਾਂਜੀ ਅਫਸਰ ਸਾਬਣ ਸ਼ਾਹ ਸੀ ਹੂੰ ਉਹ ਮਾਰਤਾ ਸਿੱਖਾਂ ਨੇ ਸਾਬਰ ਸ਼ਾਹ। ਹੂੰ ਤੇ ਉੱਥੇ ਕਰਫਿਊ ਲੱਗ ਗਿਆ। ਅੱਛਾ ਉਸੇ ਵੇਲੇ ਆਰਡਰ ਹੋ ਗਿਆ ਕਿ ਦਿਨੇ 7 ਵਜੇ ਤਿਆਰੀ ਹੈ। ਅੱਛਾ ਕੋਈ ਆਟਾ ਨਹੀਂ ਬਣਨਾ, ਕੋਈ ਰੋਟੀ ਜਿਹੜੀ ਖਾਣੀ। ਹੂੰ ਉਹ ਤੋਂ ਖਾਲੀ ਲੋਕ ਤੁਰ ਪਏ। ਅੱਛਾ ਇਸ ਵੇਲੇ ਨੂੰ ਦੁਨੀਆ ਥੱਕ ਗਈ ਤੁਰ ਤੁਰ ਕੇ। ਤੁਰ ਓਏ ਹੋਏ। ਕਾਫਲਾ ਜਿਹੜਾ ਫਿਰ ਉਹ ਸੱਕੀ ਦੇ ਪੁੱਲ ਤੇ ਹੂੰ 14 ਮੁਗਲ ਸਨ, ਹੂੰ 17 ਕਿੱਲੇ ਕਮਾਲ ਸੀ। ਅੱਛਾ ਬਹਿੰਦੀ ਗਈ ਦਿਨੇ ਕੋਰੀ ਦਾ ਕੱਖ ਵੀ ਨਹੀਂ ਲੱਭਾ। ਖਾ ਗਈ ਤੂੜੀ ਲੱਭੀ ਨਾਲ। ਪੂਰੀ ਦੁਨੀਆ ਰਗੜਾ ਲਾ ਗਈ। 3.5 ਲੱਖ ਦਾ ਕਾਫਲਾ। ਓਏ ਹੋਏ ਹੋਏ ਇੰਨੀ ਕੁ ਚੀਜ਼ ਉਹਦੇ ਅੱਗੇ ਕੀ ਹੈ? 6 ਟਰੱਕ ਸਨ, 6 ਟਰੱਕ ਸੀ। ਹੂੰ 120 ਟਰੱਕ ਅੱਛਾ। ਮਿਲਟਰੀ ਦੇ ਹੂੰ ਮਿਲਟਰੀ ਦੇ ਨਾਲ। ਉਹ ਫਿਰ ਨਿਗਾਹਤੀ ਸਵੇਰ 8 ਵਜੇ ਤੋਂ ਲੱਗ ਕੇ ਤੇ ਰਾਤ ਦੇ 8 ਵਜੇ ਤੱਕ ਦੁਨੀਆ में ਅੱਛਾ ਮਰੀ ਬੜੀ। ਉੱਥੇ ਹਮਲਾ ਕਿਹਨਾਂ ਨੇ ਕੀਤਾ ਸੀ? ਹਾਂ ਮਿਲਟਰੀ ਨੇ ਕੀਤਾ ਸੀ? ਹਾਂ ਮਿਲਟਰੀ ਨੇ ਨਿਗਾਹਿਆ। ਨਹੀਂ ਨਹੀਂ ਹਮਲਾ ਕਿਹਨਾਂ ਕੀਤਾ ਸੀ? ਹਮਲਾ ਸਿੱਖ ਆ ਗੁਰਦੁਆਰਾ ਉਹਨਾਂ ਦਾ ਇੱਥੇ ਹੂੰ ਇੱਥੇ ਦੁਨੀਆ ਲੰਘ ਰਹੀ ਹੈ। ਹੂੰ ਇੱਥੇ ਉਹਨਾਂ ਤੋਂ ਬੀੜੀ ਹੈ ਥੋੜਾ ਬੰਦਾ ਉਹਨਾਂ 4 ਕਦਮ ਮਾਰ। ਓਏ ਹੋਏ ਹੋਏ। ਫਿਰ ਮੁਸਲਮਾਨ ਪਿੱਛੋਂ ਗੱਡੀ ਲੈ ਕੇ ਪਿਆ ਅਫਸਰ, ਉਹਨੇ ਵੀ ਵੱਡੀ ਤੋਪ ਬੀੜੀ ਹੈ ਹੂੰ ਪੱਥਰ ਉਡਾ ਦਿੱਤੇ ਉਹਨੇ ਰੁੱਖਾਂ ਦੇ। ਓਏ ਹੋਏ ਹੋਏ। ਤੁਹਾਡੇ ਵੀ ਕੋਈ ਜੀ ਮਰੇ? ਮਰੇ ਤੈਨੂੰ ਦੱਸਿਆ ਨਹੀਂ? ਕੌਣ ਕੌਣ ਮਰਿਆ ਸੀ ਤੁਹਾਡਾ? ਸ਼ਰੀਕਾ ਮਰਿਆ ਸਾਡਾ। ਅੱਛਾ ਸ਼ਰੀਕਾ ਮਰ ਗਿਆ। ਹਾਂ। ਸਾਡੇ ਨਹੀਂ ਕੋਈ ਮਰਿਆ। ਸਾਡੇ ਜਿਹੜਾ ਮਰਨ ਵਾਲਾ ਬੰਦਾ ਹੈ ਨਾ ਹਾਂਜੀ ਉਹ ਉੱਥੇ ਨਹੀਂ ਅੰਮ੍ਰਿਤਸਰ ਸੀ। ਹੂੰ ਜੇ ਉਹ ਹੁੰਦਾ ਤੇ ਇੱਕ ਵੀ ਨਾ ਹੁੰਦਾ। ਉਹ ਕੌਣ ਸੀ? ਸਾਡਾ ਭਰਾ ਸੀ। ਅੱਛਾ ਉਹ ਬਦਮਾਸ਼ ਸੀ। ਅੱਛਾ ਸਿੱਖਾਂ ਨਾਲ ਖਿੜਕੇ ਬੜੇ ਲੈਂਦੇ। ਕੀ ਨਾਂ ਸੀ ਉਹਦਾ? ਇਬਰਾਹਿਮ। ਅੱਛਾ ਇਬਰਾਹੀਮ। ਤੇ ਉਹ ਫਿਰ ਕਿਦੋਂ ਆਇਆ ਸੀ? ਉਹ ਅੰਮ੍ਰਿਤਸਰੋਂ ਨਿਕਲਿਆ ਪਹਿਲੋਂ ਕੋਈ ਪਤਾ ਨਹੀਂ। ਅੱਛਾ ਪਹਿਲਾਂ ਨਿਕਲ ਆਇਆ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ ਕਦੀ ਪਿੰਡ ਯਾਦ ਆਇਆ ਆਪਣਾ? ਹਾਂ ਕਈ ਵਾਰ ਬੈਠਿਆਂ ਇਕੱਲਿਆਂ ਯਾਦ ਆਉਂਦਾ ਰਹਿੰਦਾ? ਬੜਾ ਯਾਦ ਆ। ਕੀ ਕੀ ਯਾਦ ਆਉਂਦਾ ਉੱਥੋਂ ਦਾ? ਉੱਥੋਂ ਦਾ ਹਰ ਸ਼ਹਿਰ ਯਾਦ ਆ। ਓਏ, ਹਰ ਸ਼ਹਿਰ ਯਾਦ ਆ। ਜਿੱਥੇ ਤੁਸੀਂ ਵਾਹੀ ਕਰਦੇ ਰਹੇ, ਜਿੱਥੇ ਫਿਰਦੇ ਰਹੇ, ਤੇ ਖੇਡਦੇ ਵਾਹੀ ਰਹੇ। ਕਰਦੇ ਰਹੇ, ਕਈ ਕੰਮ ਕਰਦੇ ਰਹੇ। ਸਹੀ ਹੋ ਗਿਆ। ਵਪਾਰ ਅੱਛਾ ਕਰ- ਬਜ਼ੁਰਗੋ ਹੁਣ ਇਹ ਦੱਸੋ ਕਿ 47 ਤੋਂ ਬਾਅਦ ਤੁਸੀਂ ਲੋਕ ਇੱਧਰ ਆ ਕੇ ਆਬਾਦ ਹੋ ਗਏ, ਇੱਥੇ ਤੁਸੀਂ ਰਹਿਣ ਲੱਗ ਪਏ, ਫਿਰ ਕਿਹੜੇ ਸੰਨ ਜੇ ਤੁਸੀਂ ਇੰਡੀਆ ਵਾਪਸ ਗਏ? 14 ਸਾਲ ਹੀ ਹੈ। ਹਾਂਜੀ 14 ਸਾਲ ਬਾਅਦ 15 ਕਿਵੇਂ? 14 ਸਾਲ ਬਾਅਦ 14-15 ਸਾਲ ਤੁਹਾਡਾ ਕਿਵੇਂ ਦਿਲ ਕਰ ਪਿਆ ਕਿ ਯਾਰ ਮੈਂ ਆਪਣਾ ਪਿੰਡ ਜਾਣਾ? ਉੱਥੇ ਕਿਵੇਂ ਗਏ ਉਹਦੇ ਬਾਰੇ ਦੱਸੋ। ਪਰਮਨ ਬੁਲਾਣਾ। ਅੱਛਾ ਪਰਮਨੈਂਟ ਬਣਾਇਆ ਸੀ। ਤੇ ਇੱਥੋਂ ਫਿਰ ਕਿਹੜਾ ਬਾਰਡਰ ਕ੍ਰਾਸ ਕਰਕੇ ਗਏ ਸੀ? ਹਾਂ ਸਿੱਧਾ ਵਾਘਾਵਾਲ। ਹਾਂ। ਅੱਛਾ ਜਦੋਂ ਫਿਰ ਪਿੰਡ ਗਏ 13 ਰੁਪਏ ਸਾਰੇ ਲੱਗੇ। ਅੱਛਾ 13 ਰੁਪਏ ਲੱਗੇ। ਉੱਥੇ ਇੱਕ ਮੁੰਡਾ ਸਾਡੇ ਪਿੰਡ ਵਿਆਹ ਸੀ ਮਰੜੀ ਦਾ। ਅੱਛਾ ਤੁਰਦਾ ਮੈਂ ਗਿਆ ਉਹਦੇ ਕੋਲ, ਹੂੰ ਪਾਣੀ ਛਾਣੀ ਉਹਨੇ ਮੈਨੂੰ ਪਿਆਇਆ। ਉਹਨੇ ਕਿਹਾ ਤੂੰ ਕਿੱਥੋਂ ਡਿੱਗਾ? ਅੱਛਾ ਮੈਂ ਕਿਹਾ ਉੱਥੋਂ ਡਿੱਗਾ। ਹੂੰ ਉਹਨੇ ਕਿਹਾ ਜਾਣਾ ਨਹੀਂ। ਮੈਂ ਕਿਹਾ ਨਹੀਂ ਜਾਣਾ। ਅੱਛਾ ਉਹਦੇ ਸਹੁਰੇ ਸਨ ਉੱਥੇ। ਹੂੰ ਉਹਨੇ ਵੀ ਘੋੜੀ ਤੇ ਕਾਠੀ ਪਾਤੀ। ਅੱਛਾ ਉਹਨੇ ਗੱਲ ਆ ਘੋੜੀ ਲੈ ਜਾ ਹੂੰ ਤੇ ਮੇਰੇ ਸਹੁਰੇ ਵੱਲ ਬਣ। ਘੋੜੀ ਤੇ ਗਿਆ ਮੈਂ ਖੂਹ ਦੇ ਉੱਤੇ। ਹੂੰ ਖੂਹ ਦੇ ਮੁੰਡੇ ਜਿਹੜੇ ਆਪੋ ਆਪਣੇ ਡੰਗਰਾਂ ਕੋਲ ਸੁੱਤੇ, ਹੂੰ ਟੋਕੇ ਲੱਗੇ। ਉਹ ਜਗਾਇਆ ਫਿਰ ਮੁੰਡੇ ਮਿਲੇ ਗਏ। ਉਹ ਜਿਹੜੇ ਮੁੰਡੇ ਨੂੰ ਮੈਂ ਮਿਲਣ ਗਿਆ ਕਿਹੜੇ ਮੁੰਡੇ ਨੂੰ ਮਿਲਣ ਗਏ ਸੀ? ਰਤਨ ਸਿੰਘ ਨੂੰ ਅੱਛਾ ਮਿਲਣ ਉਹਨੂੰ ਗਿਆ। ਹੂੰ
ਉਹ ਸੁੱਤਾ ਉੱਠ ਕੇ ਐਂ ਕਰਕੇ ਫਿਰ ਪਤਾ ਮੈਂ ਕਿਹਾ ਉਹਦਾ ਆਟੋ ਉਹਦੇ ਆਇਆ। ਅੱਛਾ, ਫਿਰ ਉੱਠ ਗਿਆ। ਉਹਨੇ ਪਛਾਣਿਆ ਨਹੀਂ ਸੀ ਐ? ਨਾ ਉਹਦੇ ਦਿਲ 'ਚ ਹੀ ਨਹੀਂ। ਉਹਨੂੰ ਕੀ ਪਤਾ ਕਿ ਉਹਦੇ ਚਲੇ ਗਏ ਨੇ ਪਾਕਿਸਤਾਨ? ਬਸ ਉਹ ਉੱਠਿਆ ਤੇ ਜਿਹੜੇ ਐਨ ਪੈਰ ਲਾਇਆ ਤੇ ਫਿਰ ਉੱਠਿਆ, ਹੂੰ। ਅੱਖਾਂ ਗੇੜ ਕੇ ਗੱਲ ਨੂੰ ਚੰਬੜ ਗਿਆ। ਓਏ ਹੋਏ, ਉਹਨੇ ਕਿਹਾ ਤੂੰ ਕਿੱਥੋਂ ਆ ਗਿਆ? ਮੈਂ ਕਿਹਾ, ਰੋਇਆ ਹੋਣਾ ਫਿਰ ਉਹ? ਬੜਾ। ਫਿਰ ਉਹ ਪਾਣੀ ਲਿਆ ਕੇ ਬਿਠਾ ਉੱਤੇ ਸੀ ਹੂੰ ਖੰਡ ਪਿਆ ਮੈਨੂੰ। ਹੂੰ ਫਿਰ ਉਹਨੇ ਕਿਹਾ ਚਲੀਏ ਪਿੰਡ। ਹੂੰ ਪਿੰਡ ਫਿਰ ਆ ਗਿਆ ਰਾਹ ਦੇ ਵਿੱਚ। ਤੁਰਿਆ ਇਹ ਚਾ ਅਟਕ ਪੈ ਗਈ। ਹੂੰ ਉੱਥੇ ਫਿਰ ਰਕੜ ਜਿਹਾ ਆਈ। ਹਾਂਜੀ। ਦੁਨੀਆ ਹੀ ਬੜੀ ਬੁੱਢੀ ਬੰਦਾ ਜੋ ਅੱਛਾ, ਉੱਥੇ ਆ ਗਏ? ਉਹ ਇਕੱਠੇ ਦੁਪਹਿਰ ਲੱਗੀ। ਅੱਛਾ। ਉਹ ਫਿਰ ਸਿੱਖ ਜਿਹੜਾ ਹੈ ਉਹਦਾ ਪਿਓ, ਹੂੰ ਉਹਨੇ ਕਿਹਾ ਪਿਆੜ ਜਾ ਕੁੜੀ ਜਾਵੇ। ਮੁੰਡਾ ਘਬਰਾ ਗਿਆ। ਅੱਛਾ, ਫਿਰ ਮੈਨੂੰ ਬੋਰਡ ਤੇ ਲੈ ਗਿਆ। ਉਹ ਤਾਂ ਤੁਹਾਨੂੰ ਮਿਲਣ ਆਏ ਹੋਣੇ ਨਾ ਕਿ ਪਾਕਿਸਤਾਨ ਚੋਂ ਆਇਆ? ਹਾਂ। ਹੂੰ ਉੱਥੇ ਫਿਰ ਮੈਂ ਚਲੇ ਗਿਆ। ਉਹਨਾਂ ਮੰਜੀਆਂ ਡਾਹਤੀਆਂ, ਬੋਤਲਾਂ ਸੋਡੇ ਦੀਆਂ, ਅੱਛਾ। ਉਹ ਗੋਲੀ ਵਾਲੀ ਬੋਤਲ। ਅੱਛਾ, ਗੋਲੀ ਵਾਲੀ ਬੋਤਲ। ਹੂੰ ਆਮ ਫਿਰ ਇਕੱਠੀਆਂ ਹੋ ਗਏ, ਪੀ ਗਏ ਤੇਰੇ ਵਰਗੇ। ਹੂੰ ਫਿਰ ਉਹ ਘਰ ਲੈ ਗਏ, ਰੋਟੀ ਛੋਟੀ ਪਕਾ ਲਈ। ਫਿਰ ਉਹਦੇ ਪਿਓ ਨੇ ਦੁੱਧ 6 ਸਿਰ ਦੁੱਧ ਨਹੀਂ ਉਹਨਾਂ ਦੇ ਕੋਲ। ਹੂੰ 6 ਸਿਰ ਦੁੱਧ ਉਹਨੇ ਆ ਗਿਆ ਜਿੰਨੇ ਦਿਨ ਹੈ 6 ਸਿਰ ਦੇ ਦੁੱਧ ਲੈਣਾ ਇਹਦੇ ਵਾਸਤੇ। ਅੱਛਾ, ਦੁੱਧ ਲੈਣਾ? ਦੁੱਧ ਲੈਣਾ। ਹੂੰ ਘਰੋਂ ਰੋਟੀ ਖਾ ਕੇ ਜਾਏ ਕਿਸੇ ਦੇ ਘਰੋਂ ਨਾ। ਅੱਛਾ, ਜੇ ਕੋਈ ਨੁਕਸਾਨ ਹੋ ਗਿਆ ਤਾਂ ਸਾਡੇ ਕੋਲ। ਸਹੀ ਸਹੀ। ਬੜੀ ਉਹਨਾਂ ਨੇ ਸੇਵਾ ਕੀਤੀ ਤੁਹਾਡੀ। ਬੜੀ। ਕਿੰਨੇ ਦਿਨ ਫਿਰ ਉੱਥੇ ਰਹੇ ਤੁਸੀਂ? 26 ਦਿਨ। ਅੱਛਾ, 26 ਦਿਨ। 26 ਦਿਨਾਂ 'ਚ ਫਿਰ ਆਲੇ ਦੁਆਲੇ ਪਿੰਡ ਘੁੰਮੇ? ਬੜੇ। ਕਿਹੜੇ ਕਿਹੜੇ ਪਿੰਡ ਫਿਰ ਗਏ ਸੀ ਤੁਸੀਂ? ਮੈਸਰ ਵਾਲੀ, ਹੂੰ ਭੋਗ ਵਾਲੇ, ਹਾਂ। ਵੱਡੀ ਬੰਗਾਲੀ, ਹੂੰ ਛੋਟੀ ਬੰਗਾਲੀ, ਰਿਆਲੀ, ਅੱਛਾ ਡੋਲੇ ਤੇ ਬੜੇ ਫਿਰੇ। ਫਿਰ ਉਹ ਕੋਈ ਪਛਾਣ ਵਾਲੇ ਹੋਰ ਵੀ ਮੁੰਡੇ ਮਿਲੇ ਤੁਹਾਨੂੰ? ਬੜੇ ਜਿਹੜੇ ਮੇਰੇ ਹਾਣੀ ਜਾਣੇ ਬੜੇ। ਅੱਛਾ, ਵਾਵਾ ਚਾਹ ਕੀਤਾ ਉਹਨਾਂ ਨੇ ਤੁਹਾਡਾ? ਬੱਲੇ। ਮੈਂ ਖੜੀ ਦਾਤਣ ਆ। ਅੱਛਾ, ਦੰਦਾਂ ਨੂੰ ਮਾਰਨ ਵਾਲੀ। ਹੂੰ ਇਹ ਲੂਣ ਨਹੀਂ ਲੱਗਦਾ। ਅੱਛਾ। 500 ਲੂਣ ਸੀ। ਹੂੰ ਦਾਤਰੀ ਸ਼ੇਰ ਕੋ ਹੂੰ ਕੋਈ ਬਾਰਡਰ ਤੇ ਲੈ ਲਈ, ਕੁਝ ਲੈ ਗਿਆ। ਅੱਛਾ ਲੂਣ ਨਹੀਂ ਦਿੱਤਾ। ਪੱਖੀਆਂ 12 ਕੁ ਪੱਖੀਆਂ ਕਰੀਆਂ। ਅੱਛਾ, ਪੱਖੀਆਂ। ਵਾਹ ਜੀ ਵਾਹ। ਵਾਹ ਜੀ। ਸੇਵਾ ਬੜੀ ਕੀਤੀ। ਅੱਛਾ ਬਾਬਾ ਜੀ, ਫਿਰ 26 ਦਿਨ ਬਾਅਦ ਤੁਹਾਨੂੰ ਉਹ ਫਿਰ ਇੱਥੇ ਨਗਾ ਕੇ ਗਏ? ਫਿਰ ਉਹ ਮੁੰਡਾ ਮੈਨੂੰ ਬਾਰਡਰ ਤੇ ਲਿਆਇਆ। ਅੱਛਾ, ਬਾਰਡਰ ਤੇ? ਬਾਰਡਰ ਤੋਂ ਮਿਲ ਕੇ ਪਿਆ ਚਲੇ ਗਿਆ ਮੈਂ। ਜਿੱਦਣ ਤੁਸੀਂ 26 ਦਿਨ ਬਾਅਦ ਆਉਣਾ ਹੋਣਾ ਉਦੋਂ ਵੀ ਪੂਰਾ ਪਿੰਡ ਇਕੱਠਾ ਹੋਇਆ ਹੋਣਾ ਕਿ ਬੁਲਾਉਣਾ ਚੱਲਾ? ਰਾਤ ਤੋਂ ਸ਼ੁਰੂ। ਹੂੰ ਹੋਏ ਹੋਏ ਹੋਏ। ਅੱਛਾ, ਜਦੋਂ ਤੁਸੀਂ ਪਿੰਡ ਗਏ ਸੀ ਦੁਬਾਰਾ, ਪਿੰਡ ਦਾ ਨਕਸ਼ਾ ਬਦਲਿਆ ਸੀ ਕਿ ਉਵੇਂ ਸੀ? ਉਵੇਂ। ਤੁਹਾਡੇ ਘਰਾਂ 'ਚ ਕੌਣ ਜੀ ਬੈਠੇ ਸੀ? ਉਹ ਕਰਾੜ ਜਾਏ। ਹਾਂਜੀ, ਕਰਾੜ ਕਰਾੜ। ਅੱਛਾ, ਕਰਾੜ ਬੈਠੇ ਸੀ। ਉਹ ਕਿਹੜੇ ਜ਼ਿਲ੍ਹੇ 'ਚੋਂ ਗਏ ਸੀ ਉੱਠ ਕੇ? ਇਧਰੋਂ ਕਿਤੇ ਗਏ, ਅੱਛਾ, ਇਧਰੋਂ ਗਏ ਸੀ। ਇਹ ਨਹੀਂ ਪੁੱਛ। ਅੱਛਾ 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 ਅੱਛਾ। ਹੁਣ ਬਾਬਾ ਜੀ, ਇਹ ਵੀਡੀਓ ਤੁਹਾਡੀ ਉਸੇ ਪਿੰਡ ਜਾਣੀ ਹੈ। ਤੁਹਾਡੇ ਉਸ ਯਾਰ ਨੇ ਅਗਰ ਜ਼ਿੰਦਾ ਹੋਇਆ ਉਹ ਵੇਖੇਗਾ, ਉਹਦੀ ਔਲਾਦ ਵੇਖੇਗੀ। ਅਗਰ ਸੁਨੇਹਾ ਦੇਣਾ ਕੋਈ ਤਾਂ ਦੇ ਸਕਦੇ ਹੋ। ਸੁਨੇਹਾ ਰਾਜੀ ਬਾਜੀ। ਹੂੰ ਉਹ ਸੁਨੇਹਾ ਇਹ ਹੀ ਆ ਬਈ ਹਾਲੇ ਜੀਦਾ। ਅੱਛਾ, ਉਹ ਵੀ ਜੀਂਦਾ, ਇਹ ਵੀ ਜੀਂਦਾ। ਉਹਦਾ ਪਤਾ ਨਹੀਂ ਜੀਦਾ ਕਿ ਨਹੀਂ। ਤੁਹਾਡਾ ਹੁਣ ਰਾਬਤਾ ਨਹੀਂ ਹੋਇਆ ਕਦੀ ਫੋਨ 'ਚ ਜਾਂ ਖੱਤ ਪੱਤਰ? ਬਾਅਦ ਚ ਹੁੰਦਾ ਰਿਹਾ, ਫੇਰ ਨਹੀਂ। ਅੱਛਾ, ਫੇਰ ਨਹੀਂ। ਚਲੋ ਜੀ, ਹੁਣ ਦੁਬਾਰਾ ਤੁਹਾਡਾ ਰਾਬਤਾ ਬਹਾਲ ਕਰਾਵਾਂਗੇ। ਅੱਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਤੇ ਉਹ ਵੀ ਅਗਰ ਅੱਲਾ ਕਰੇ ਜ਼ਿੰਦਾ ਹੋਣ ਤੇ ਤੁਹਾਡੀ ਵੀਡੀਓ ਕਾਲ 'ਚ ਗੱਲ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਮਸਜਿਦ ਕਿੱਥੇ ਪਾਈ ਸੀ? ਸਾਡੇ ਪਿੰਡ ਅੱਛਾ, ਕਿਹਨਾਂ ਨੇ? ਖੇੜਾ ਇੱਕ ਜੱਟ ਸੀ, ਅੱਛਾ ਉਹ ਮੁਸਲਮਾਨ ਹੋਇਆ, ਉਹਨੇ ਭਾਈ ਅੱਛਾ, ਉਹਨੇ ਪਾਈ ਸੀ। ਉਹ ਮੁਸਲਮਾਨ ਕਿਦੋਂ ਹੋਇਆ ਸੀ? ਸਿੱਖਾਂ ਦੇ ਬਾਰੇ। ਅੱਛਾ, ਤੇ ਉਹ ਫਿਰ ਆ ਗਿਆ ਸੀ ਇੱਧਰ ਕੇ ਉੱਥੇ ਰਿਹਾ? ਆ ਗਿਆ ਇਧਰ। ਅੱਛਾ, ਉਹ ਵੀ ਇੱਧਰ ਆ ਗਿਆ ਸੀ। ਹਾਂ। ਅੱਛਾ 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 ਅੱਛਾ, ਸਹੀ ਹੋ ਗਿਆ ਜੀ, ਸਹੀ ਹੈ। ਅੱਛਾ ਬਜ਼ੁਰਗੋ, ਇਨਸ਼ਾਅੱਲਾ ਨਾ ਵੀਡੀਓ ਤੁਹਾਡੇ ਪਿੰਡ ਤੱਕ ਜਾਣੀ ਹੈ। ਤੇ ਕੋਈ ਪਤਾ ਨਹੀਂ ਤੁਹਾਡੇ ਉਹ ਯਾਰ ਜਿਹੜੇ ਤੇ ਅਸੀਂ ਨਾਂ ਲਿਆ ਉਹ ਵੀ ਜ਼ਿੰਦਾ ਹੋਏ ਤੇ- ਹਾਂ, ਉਹ ਵੀ ਜ਼ਿੰਦਾ ਹੋਏ ਤੇ ਉਹਨਾਂ ਨਾਲ ਤੁਹਾਡੇ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਆ ਮਰ ਗਿਆ ਹਾਂ, ਤੇ ਬੜੀ ਮਿਹਰਬਾਨੀ ਜੀ, ਬੜਾ ਚੰਗਾ ਲੱਗਿਆ ਤੁਸੀਂ ਸਾਰੀਆਂ ਗੱਲਾਂ ਦੱਸੀਆਂ।
ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ। ਬਹੁਤ ਸ਼ੁਕਰੀਆ ਬਜ਼ੁਰਗੋ, ਬਹੁਤ ਮਿਹਰਬਾਨੀ। ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।